ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਕਵਰੇਜ ਚੱਲ ਰਹੀ ਆ ਕੈਲੀਫੋਰਨੀਆ ਦੇ ਵਿੱਚ ਰਾਜਧਾਨੀ ਕੈਪੀਟਲ ਬਿਲਡਿੰਗ ਤੋਂ ਰੂਮ ਨੰਬਰ 317, ਜਿੱਥੇ ਅੱਜ ਵਿਸਾਖੀ ਦੇ ਸੰਬੰਧ ਦੇ ਵਿੱਚ ਤੇ ਸਿੱਖ ਜੈਨੋਸਾਈਡ ਦੀ ਐਗਜ਼ੀਬਿਸ਼ਨ ਲੱਗੀ ਹੋਈ ਆ। ਡਾਕਟਰ ਜਸਮੀਤ ਕੌਰ ਬੈਂਸ ਦੇ ਉਪਰਾਲੇ ਦੇ ਨਾਲ ਆਪਣੇ ਨਾਲ ਐਲ ਗਰੁੱਪ ਦੇ ਮੇਅਰ ਬੋਬੀ ਐਲਨ ਸਿੰਘ ਉਹ ਜੁੜੇ ਨੇ, ਉਹ ਵੀ ਇਸ ਮੌਕੇ ਦੇ ਉੱਤੇ ਸ਼ਿਰਕਤ ਕਰ ਰਹੇ ਨੇ। ਬੋਬੀ ਐਲਨ ਸਿੰਘ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਪਹਿਲੀ ਵਾਰ ਇਹ ਹੋ ਰਿਹਾ ਵਿਸਾਖੀ ਕੈਪੀਟਲ ਦੇ ਵਿੱਚ ਬਣਾਈ ਜਾ ਰਹੀ ਆ। ਤੁਸੀਂ ਵੀ ਇਲੈਕਟਿਡ ਅਫੀਸ਼ੀਅਲ ਹੋ, ਇੱਥੇ ਲੋਕਾਂ ਦਾ ਜਿਹੜਾ ਇਹ ਸਦਨ ਆ, ਇੱਥੇ ਇੱਦਾਂ ਜਦੋਂ ਸਿੱਖਾਂ ਦੇ ਬਾਰੇ ਪਤਾ ਲੱਗਦਾ ਸੋ ਕਿੱਦਾਂ ਮਹਿਸੂਸ ਹੁੰਦੀ ਆ? ਮੈਨੂੰ ਬਹੁਤ ਖੁਸ਼ੀ ਹੈਗੀ ਹੈ ਕਿ ਮੇਰੀ ਭੈਣ ਜਿੱਤੀ ਹੈਗੀ ਆ ਇਲੈਕਸ਼ਨ ਦੇ ਵਿੱਚ ਅਸੈਂਬਲੀ ਵੂਮਨ। ਸੋ ਇਸ ਬਾਰੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੈਪਰੈਜ਼ੈਂਟੇਸ਼ਨ ਮੈਟਰਸ, ਕਿ ਜਦੋਂ ਅਸੀਂ ਆਪਣੀ ਕਮਿਊਨਿਟੀ ਨੂੰ ਇਲੈਕਟ ਕਰਦੇ ਹੈਗੇ ਆ, ਫਿਰ ਇੱਦਾਂ ਦੀ ਚੀਜ਼ਾਂ ਅਸੀਂ ਸਿੱਖਿਆ ਵੀ ਦੇਖ ਸਕਦੇ ਹਾਂ ਕਿ ਫੋਰ ਜਿਹੜੇ ਹੋਰ ਇਲੈਕਟਿਡ ਅਫੀਸ਼ੀਅਲਸ ਹੈਗੇ ਆ ਜਿਹੜੇ ਆਏ ਹੋਏ ਆ। ਹੁਣ ਇੱਥੇ ਆਈ ਥਿੰਕ 3 ਵਜੇ ਤੱਕ ਸਾਰੀ ਐਗਜ਼ਿਬਿਟ ਇੱਥੇ ਖੁੱਲੀ ਆ। ਸੋ ਆ ਕੇ ਫਿਰ ਪਤਾ ਲੱਗਦਾ ਕਿ ਸਿੱਖ ਕੌਣ ਹੈਗੇ ਆ। ਤਾਂ ਜਿਹੜੀ 1984 ਦਾ ਜੈਨੋਸਾਈਡ ਹੋਇਆ ਸੀਗਾ, ਉਸ ਦਾ ਹਜੇ ਵੀ ਸਾਨੂੰ ਇਨਸਾਫੀ ਨਹੀਂ ਮਿਲੀ, ਲੇਕਿਨ ਉਹਨਾਂ ਦਾ ਜਿੱਦਾਂ ਦਰਦ ਹਜੇ ਵੀ ਮਹਿਸੂਸ ਹੁੰਦੀ ਆ ਅੱਜ ਵੀ। ਸੋ ਮੈਨੂੰ ਖੁਸ਼ੀ ਹੈਗੀ ਆ ਕਿ ਇਸ ਮੌਕਾ ਮਿਲਿਆ ਹੈਗਾ ਆ। ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਵਿਸ਼ ਕਰ ਰਹੀ ਹਾਂ, ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਐਂਡ ਅਗਰ ਅੱਜ ਤੁਸੀਂ ਨਹੀਂ ਆ ਸਕਦੇ, ਇਹ ਮਹਿਸੂਸ ਕਰੋ ਕਿ ਅੱਜ ਖੁਸ਼ੀਆਂ ਦਾ ਵੀ ਦਿਨ ਹੈਗਾ ਆ, ਕਿ ਇਹ ਅੱਜ ਇੱਕ ਦਿਨ ਆਇਆ ਹੈਗਾ ਆ ਕਿ ਅਸੀਂ ਵਿਸਾਖੀ ਸਟੇਟ ਕੈਪੀਟਲ ਦੇ ਵਿੱਚ ਮਨਾ ਰਹੇ ਹਾਂ। ਸੋ ਇਟਸ ਅ ਬਿਗ ਡੀਲ ਆਪਣੀ ਕਮਿਊਨਿਟੀ ਲਈ। ਲੌਂਗ ਓਵਰਡਿਊ ਸੀ। ਹਾਂਜੀ, ਹੁਣ ਮੇਰੀ ਇਹ ਖੁਆਇਸ਼ ਆ ਕਿ ਆਪਣੀ ਸਾਰੀ ਸਿੱਖ ਦੀ ਕਮਿਊਨਿਟੀ ਅਸੀਂ ਅਗਰ ਯੂਨਿਟੀ ਦਿਖਾਉਂਗੇ ਤਾਂ ਅਸੀਂ ਹੋਰ ਤੋਂ ਹੋਰ ਅਸੀਂ ਕਾਮਯਾਬੀ ਦਿਖਾਉਂਗੇ ਜੀ। ਇਸੇ ਦਰਮਿਆਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਵੀ ਡਾਕਟਰ ਬੈਂਸ ਨੇ ਜਿਹੜਾ ਉਹ ਲੈ ਕੇ ਆਂਦਾ ਆ। ਇੱਥੇ ਬਹੁਤ ਸਾਰੀਆਂ ਐਕਸਟੋਰਸ਼ਨ ਦੀਆਂ ਕਾਲਸ, ਗੈਂਗਸਟਰਸ ਦਾ ਅਮਰੀਕਾ ਦੇ ਵਿੱਚ ਇੰਡੀਆ ਦੇ ਉੱਥੋਂ ਦੇ ਜਿਹੜਾ ਆਉਣਾ ਆ। ਸੋ ਐਜ਼ ਏ ਇਲੈਕਟਿਡ ਅਫੀਸ਼ੀਅਲ ਤੁਸੀਂ ਇੱਕ ਸਿਟੀ ਲੈਵਲ ਦੇ ਉੱਤੇ ਕਿੱਦਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ? ਤੁਸੀਂ TNR ਦੇ ਇਸ ਬਿੱਲ ਦੀ ਸਪੋਰਟ ਦੇ ਵਿੱਚ ਆ? ਐਬਸੋਲੂਟਲੀ। ਮੈਂ ਪਿਛਲੇ ਸਾਲ ਵੀ ਸਪੋਰਟ ਦਿੱਤਾ ਸੀਗਾ, ਕਿਉਂਕਿ ਜਦ ਅਸੀਂ ਇਲੈਕਟਿਡ ਅਫੀਸ਼ੀਅਲਸ ਹੈਗੇ ਆ, ਸਾਡਾ ਫਰਜ਼ ਹੈਗਾ ਆ ਆਪਣੀ ਬਾਕੀ ਕਮਿਊਨਿਟੀ ਨੂੰ ਦੱਸਣਾ ਕਿ ਅਸੀਂ ਟਾਰਗੇਟ ਹੋ ਰਹੇ ਹੈਗੇ ਆ ਇੰਡੀਅਨ ਗਵਰਨਮੈਂਟ ਤੋਂ। ਸੋ ਮੈਂ ਵੀ ਆਈ ਹੈਵ ਬੀਨ ਟਾਰਗੇਟਡ, ਮੈਂ ਐਂਡ ਸਾਡੀ ਅਸੈਂਬਲੀ ਵੂਮਨ ਬੇਨਸ ਵੀ, ਉਹਨਾਂ ਨੇ ਕਈ ਕਾਫੀ ਤਰ੍ਹਾਂ ਦੇ ਅਬਿਊਜ਼ ਦੇਖੇ ਹੋਏ ਆ, ਥ੍ਰੈਟਸ, ਬੁਲੀਇੰਗ, ਸਾਰਾ ਕੁਛ, ਕਿਉਂਕਿ ਉਹਨਾਂ ਨੇ ਕੋ ਸਪਾਂਸਰ ਕੀਤਾ ਸੀਗਾ। ਹੁਣ ਉਹਨਾਂ ਨੂੰ ਉਹ ਵੀ ਜਦੋਂ ਉਹਨਾਂ ਨੇ 1984 ਦਾ ਰੈਜ਼ੋਲੂਸ਼ਨ ਵੀ ਇੰਟਰੋਡਿਊਸ ਕੀਤਾ, ਉਦੋਂ ਵੀ ਉਹਨਾਂ ਨੂੰ ਬਹੁਤ ਹਰਾਸਮੈਂਟ ਦੀਆਂ ਕਾਲਸ ਐਂਡ ਈਮੇਲਸ ਆਈਆਂ ਹੋਈਆਂ। ਐਂਡ ਦੈਟ ਇਜ਼ ਰੋਂਗ, ਕਿਉਂਕਿ ਜੋ ਜ਼ੁਲਮ ਹੋਇਆ ਆਪਣੀ ਕਮਿਊਨਿਟੀ ਨੂੰ, ਵੀ ਸਟਿਲ ਹੈਵ ਆਪਣਾ ਫਰਜ਼ ਹੈਗਾ ਕਿ ਸਾਰਿਆਂ ਨੂੰ ਐਜੂਕੇਟ ਕਰੋ। ਸੋ ਦਿਸ ਇਜ਼ ਮੇਰੀ ਰਿਸਪੌਂਸਿਬਿਲਿਟੀ, ਅਸੈਂਬਲੀ ਵੂਮਨ ਬੇਨਸ ਦੀ, ਆਪਣੀ ਸਾਰਿਆਂ ਦੀ ਕਮਿਊਨਿਟੀ ਦੀ ਰਿਸਪੌਂਸਿਬਿਲਿਟੀ ਹੈਗੀ ਆ ਕਿ ਐਜੂਕੇਟ ਕਰੋ। ਸੋ ਐਨੀਥਿੰਗ ਐਲਸ ਬੋਬੀ ਐਲਨ ਸਿੰਘ, ਤੁਸੀਂ ਹੋਰ ਇਸ ਬਾਬਤ ਕਹਿਣਾ ਚਾਹੁੰਦੇ ਆ? ਲੋਕਾਂ ਨੂੰ ਸੱਦਾ ਦੇਣਾ ਚਾਹੁੰਦੇ ਆ ਵੀ ਜ਼ਰੂਰ ਪਹੁੰਚੋ? ਆਪਣੀ ਕਮਿਊਨਿਟੀ ਦਾ ਸਾਰਿਆਂ ਨੂੰ ਵਧਾਈਆਂ ਹੈਗੀਆਂ ਵਿਸਾਖੀ ਦੀਆਂ। ਤਾਂ ਹਮੇਸ਼ਾ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ ਜੋ ਵੀ ਸਾਡੇ ਜ਼ੁਲਮ ਹੋਏ ਆਪਣੀ ਕਮਿਊਨਿਟੀ ਦੇ ਵਿੱਚ, ਸਾਡਾ ਫਰਜ਼ ਹੈ ਕਿ ਅਸੀਂ ਫਿਰ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ। ਧੰਨਵਾਦ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।